ਕਿੱਥੇ ਪੈਦਾ ਕਿੱਥੇ ਹੋਏ? ਪੈਦਾ ਹੋਏ ਸਿਆਲਕੋਟ ਦਾ ਜ਼ਿਲ੍ਹਾ ਪਿੰਡ ਰਾਜੋ ਕੇ ਸਾਡੀ ਤਹਿਸੀਲ ਸੀ ਡਸਕਾ। ਅੱਛਾ ਦੋਸਤੋ, ਪਿੰਡ ਰਾਜੋਗੀ ਦੇ ਵਿੱਚ ਇਹ ਆ ਗਈ ਬਹੁਤ ਵੱਡੀ ਹਵੇਲੀ ਸਰਦਾਰ ਜਵਾਹਰ ਸਿੰਘ ਦੀ। ਇਹ ਲਿਖਿਆ ਇੱਟਾਂ ਦੇ ਨਾਲ ਦੀਵਾਰ ਦੇ ਵਿੱਚ, ਇਹ ਇੱਟਾਂ ਨਾਲ ਲਿਖਿਆ ਸਰਦਾਰ ਜਵਾਹਰ ਸਿੰਘ। ਇਹ ਦੇਖੋ ਤੁਸੀਂ, ਇਹ ਇੱਟਾਂ ਨੇ, ਠੀਕ ਹੈ ਨਾ। ਇਹ ਸਾੜ ਵਾਲੀਆਂ ਇੱਟਾਂ ਨੇ, ਸੜੀਆਂ ਜਿਹੜੀਆਂ ਨੇ। ਇਹ ਨਾਰਮਲ ਛੋਟੀਆਂ ਇੱਟਾਂ ਨੇ, ਇਹ ਸਾੜ ਵਾਲੀਆਂ ਨੇ। ਤੇ ਇਹ ਦੇਖੋ ਤੁਸੀਂ, ਇਹ ਉੱਤੇ ਉੱਭਰੀਆਂ ਜਦੋਂ ਮਕਾਨ ਛੱਤਿਆ ਗਿਆ ਸੀ ਤੇ ਵਿੱਚ ਇੱਟਾਂ ਲਾਈਆਂ ਗਈਆਂ ਸਨ ਇਹ ਜਿਹੜੀਆਂ ਨੇ ਉਦੋਂ ਹੀ। ਤੇ ਇਹ ਜਨਾਬ ਬਹੁਤ ਵੱਡਾ ਸਰਜਨ ਡਾਕਟਰ ਸੀ ਸਰਦਾਰ ਜਵਾਹਰ ਸਿੰਘ। ਸਰਦਾਰ ਜਵਾਹਰ ਸਿੰਘ, ਪਿੰਡ ਰਾਜੋਗੀ, ਤਹਿਸੀਲ ਡਸਕਾ। ਤੇ ਇਹ ਜਨਾਬ ਆਲੀਸ਼ਾਨ ਹਵੇਲੀ ਚੁਬਾਰਾ ਜਿਹੜੀ ਇਸ ਵੇਲੇ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਦੇਖੋ ਤੁਸੀਂ, ਠੀਕ ਹੈ ਨਾ। ਇਹ ਦੇਖੋ ਜਰੋਕੇ ਬਣੇ ਨੇ। ਕਿਹਾ ਜਾਂਦਾ ਕਿ ਇਹ ਬਹੁਤ ਵੱਡੀ ਇੱਥੇ ਇਹਨਾਂ ਦੀ ਸ਼ਿਕਾਰਗਾਹ ਹੈਗੀ ਸੀ। ਇਹ ਹਵੇਲੀ ਇਸ ਲਈ ਬਣਾਈ ਸੀ। ਤੇ ਡਾਕਟਰ ਸਾਹਿਬ ਦਾ ਘਰ ਇੱਕ ਹੋਰ ਵੀ ਹੁੰਦਾ ਸੀ, ਲੇਕਿਨ ਇੱਥੇ ਆਉਂਦੇ ਹੁੰਦੇ ਸਨ ਸ਼ਿਕਾਰ ਖੇਡਣ ਦਾ। ਸਾਰਾ ਇਲਾਕਾ ਸ਼ਿਕਾਰਗਾਹ ਸੀ ਉਹਨਾਂ ਦੀ। ਅੱਛਾ ਦੋਸਤੋ, ਇਸ ਵੇਲੇ ਮੈਂ ਮੌਜੂਦ ਹੈਗਾ ਪਿੰਡ ਰਾਜੋਗੀ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਤੇ ਉੱਥੇ ਬਹੁਤ ਵੱਡੀ ਹਵੇਲੀ ਹੈਗੀ ਹੈ ਡਾਕਟਰ ਸਰਦਾਰ ਜਵਾਹਰ ਸਿੰਘ। ਇਹ ਉਹਨਾਂ ਦਾ ਨਾਮ ਲਿਖਿਆ ਦੀਵਾਰ ਦੇ ਉੱਤੇ, ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਪਹਿਲਾ ਘਰ ਹੈ ਮੈਂ ਆਪਣੀ ਜ਼ਿੰਦਗੀ 'ਚ ਵੇਖਿਆ ਜਿਹਦੇ ਵਿੱਚ ਇਸ ਤਰ੍ਹਾਂ ਦਾ ਖੂਬਸੂਰਤ ਨਾਂ ਕਿਸੇ ਦੀਵਾਰ ਦੇ 'ਚ ਲਿਖਿਆ ਹੈ, ਇੱਟਾਂ ਦੇ ਨਾਲ ਹੀ ਲਿਖਿਆ ਹੈ ਤਾਂ ਕਿ ਕੋਈ ਢਾਹ ਨਾ ਸਕੇ। ਤੇ ਇਹ ਉਹੀ ਪਿੰਡ ਹੈ। ਮਾਤਾ ਜੀ ਅਮਰ ਕੌਰ ਸਾਹਿਬਾ ਜਿਨ੍ਹਾਂ ਨੇ ਇੰਟਰਵਿਊ ਦਿੱਤਾ ਸਾਵਲ ਧਾਮੀ ਸਾਹਿਬ ਨੂੰ ਵੀ, ਸੁਖਵਿੰਦਰ ਗਿੱਲ ਸਾਹਿਬ ਨੂੰ ਵੀ, ਯਾਨੀ ਕਿ 47ਨਾਮਾ ਚੈਨਲ ਤੇ ਵੀ, ਮਿੱਟੀ ਦੀ ਮਹਿਕ ਚੈਨਲ ਤੇ ਵੀ। ਤੇ ਉਹਨਾਂ ਆਖਿਆ ਜੀ ਮੇਰਾ ਜਨਮ ਹੋਇਆ ਸੀ ਰਾਜੋਗੀ ਔਰ ਮੈਂ 15-16 ਸਾਲਾਂ ਦੀ ਸਾਂ ਜਦੋਂ ਅਸੀਂ ਉਹ ਪਿੰਡ ਛੱਡ ਕੇ ਤੇ ਫਿਰ ਹਮੇਸ਼ਾ ਲਈ ਇੰਡੀਆ ਚਲੇ ਗਏ। ਤੇ ਅੱਜ ਉਹਨਾਂ ਨੂੰ ਉਹਦਾ ਪਿੰਡ ਬਹਾਲਨੇ। ਕੁਝ ਕੱਚਾ ਹੁੰਦਾ ਸੀ, ਕੁਝ ਪੱਕਾ, ਲੇਕਿਨ ਅੱਜ ਸਾਰਾ ਇਹ ਪਿੰਡ ਪੱਕਾ ਬਣ ਚੁੱਕਿਆ। ਤੇ ਇੱਥੋਂ ਇਹ ਹਵੇਲੀ ਸਟਾਰਟ ਹੁੰਦੀ ਸੀ, ਠੀਕ ਹੈ ਨਾ। ਇਹਦੇ ਰੋਸ਼ਨਦਾਨ ਤੁਸੀਂ ਦੇਖੋ। ਤੇ ਅੱਜ ਰੋਕੇ ਇੱਥੋਂ ਵਿੱਚੋਂ ਵੱਡਾ ਝਰੋਕਾ ਤੇ ਇੱਥੇ ਵੱਡਾ ਗੇਟ ਲੱਗਾ ਹੁੰਦਾ ਸੀ, ਉਹ ਖਤਮ ਹੋ ਗਿਆ। ਤੇ ਇਹ ਝਰੋਕੇ ਇੱਥੇ ਵੀ ਹੁੰਦਾ ਸੀ, ਬਹੁਤ ਵੱਡਾ ਝਰੋਕਾ। ਦੇਖੋ ਨਾ ਉਹਦਾ ਨਿਸ਼ਾਨ ਹੈ, ਇਸ ਤਰ੍ਹਾਂ ਇੱਥੇ ਬਣਿਆ ਹੁੰਦਾ ਸੀ। ਲੇਕਿਨ ਇਹ ਜਨਾਬ ਪਈ ਜੇ ਹਵੇਲੀ ਸਰਦਾਰ ਸਾਹਿਬ ਦੀ, ਜਿਹੜੀ ਕਿ ਫਿਰ 1947 ਵੇਲੇ ਇੱਥੇ ਛੱਡ ਕੇ ਚਲੇ ਗਏ। ਇਹ ਛੋਟੀ ਇੱਟ ਨਾਲ ਬਣੀ, ਇੱਥੋਂ ਤੁਸੀਂ ਹਿਸਾਬ ਲਾ ਸਕਦੇ ਕਿ ਬਹੁਤ ਪੁਰਾਣੀ ਹਵੇਲੀ ਹੈ। ਤੇ ਉਦੋਂ ਕਿਸੇ ਨੇ MBBS ਅਗਰ ਕੀਤਾ ਹੁੰਦਾ ਸੀ, ਸਰਜਨ ਬਣਦਾ ਸੀ, ਤੇ ਕੋਈ ਛੋਟੀ ਗੱਲ ਨਹੀਂ ਸੀ ਹੁੰਦੀ ਦੋਸਤੋ। ਲੋ ਜੀ, ਇਹ ਇੱਕ ਹੋਰ ਘਰ ਹੈਗਾ ਪੁਰਾਣਾ ਪਿੰਡ ਰਾਜੋਗੀ ਦੇ ਵਿੱਚ, ਇਹ ਵੀ ਬੰਦ ਪਿਆ। ਤੇ ਇਹ ਵੀ 47 ਤੋਂ ਪਹਿਲੇ ਦਾ ਬਣਿਆ ਦਾ ਆਲੀਸ਼ਾਨ ਕਿਸਮ ਦਾ ਘਰ। ਇੱਥੇ ਹੁਣ ਕੋਈ ਵੀ ਨਹੀਂ ਰਹਿੰਦਾ ਕਿਉਂਕਿ ਇਹ ਘਰ ਥੋੜਾ ਬਸੀਦਾ ਹੋ ਗਿਆ। ਇਹ ਇਹਦੀ ਬੈਠਕ ਵੀ ਹੈਗੀ ਹੈ, ਠੀਕ ਹੈ ਨਾ। ਤੇ ਇਹ ਵੀ ਪੁਰਾਣਾ ਘਰ ਹੈ ਜਿਹੜਾ ਹੁਣ ਆਖਰੀ ਨਿਸ਼ਾਨੀਆਂ 'ਚ ਬਚੇ ਨੇ। ਇਹ ਦੇਖਣਾ ਖੂਬਸੂਰਤ ਏਰੀਆ ਸੀ ਇੱਥੇ ਸਾਰਾ। ਤੇ ਇਹ ਹੁਣ ਪੁਰਾਣਾ ਘਰ ਰਹਿ ਗਿਆ ਇੱਥੇ, ਠੀਕ ਹੈ ਨਾ। ਇਹ ਦੇਖੋ, ਇਹ ਉਸੇ ਦੌਰ ਦੇ ਬਣਿਆ ਦਾ ਲੱਕੜੀ ਦਾ। ਹਾਂਜੀ, ਤੇ ਇਹ ਇਹਦੀ ਖਿੜਕੀ ਇੱਕ ਟੁੱਟੀ ਹੈ। ਇਹਦੇ 'ਚ ਫੈਮਿਲੀ ਰਹਿੰਦੀ ਹੁੰਦੀ ਸੀ, ਹੁਣ ਕੋਈ ਨਹੀਂ ਰਹਿੰਦੀ, ਲੇਕਿਨ ਹੈ ਪੁਰਾਣਾ ਹੀ ਹੈ, ਠੀਕ ਹੈ ਜੀ। ਇਹ ਜੀ ਪੁਰਾਣੀਆਂ ਗਲੀਆਂ ਮੁਹੱਲੇ ਇਸ ਪਿੰਡ ਦੇ ਤੁਸੀਂ ਵੇਖ ਸਕਦੇ ਜਿਹੜਾ ਕਿ। ਲਓ ਜੀ ਦੋਸਤੋ, ਇਹ ਹੁਣ ਅਸੀਂ ਸਾਹਮਣੇ ਆ ਗਿਆ ਸਕੂਲ ਕੁੜੀਆਂ ਦਾ, ਤੇ ਉਹਦਾ ਗੇਟ ਲੱਗਾ। ਤੇ ਇਹ ਫਿਲਟਰ ਇਹ ਇੱਥੇ ਜਨਾਬ ਸਾਹਮਣੇ ਹਵੇਲੀ ਹੈ। ਤੇ ਅਸੀਂ ਆਏ ਹਾਂ ਜਨਾਬ ਇੱਧਰੋਂ ਦੀ, ਇਹ ਠੀਕ ਹੈ ਨਾ। ਇਹ ਇੱਧਰੋਂ ਦੀ ਅਸੀਂ ਆ ਰਹੇ ਹਾਂ ਪਿੰਡ ਰਾਜੋਗੀ ਦੀਆਂ ਗਲੀਆਂ ਬਾਜ਼ਾਰ ਤੁਹਾਨੂੰ ਵਿਖਾ ਲਈਆਂ ਪਏ ਅਸੀਂ, ਤਾਂ ਕਿ ਜਿਹੜੇ ਮਾਤਾ ਜੀ ਨੇ ਅਮਰ ਕੌਰ ਉਹ ਵੇਖ ਲੈਣਾ ਆਪਣਾ ਪਿੰਡ 47 ਵਾਲਾ। ਤੇ ਇਹ ਜਨਾਬ ਇਹ ਸਕੂਲ ਹੈ। ਸਕੂਲ ਦਾ ਚਲੋ ਥੋੜਾ ਜਿਹਾ ਤੁਹਾਨੂੰ ਵਿਖਾ ਲਿਆ ਸਾਹਮਣੇ। ਇਹਦਾ ਦਰਵਾਜ਼ਾ ਕਿਉਂ ਬੰਦ ਹੈ? ਗਵਰਨਮੈਂਟ ਗਰਲਜ਼ ਮਾਡਲ ਹਾਈ ਸਕੂਲ। ਇੱਕ ਜੀ ਕੁੜੀਆਂ ਦਾ ਹਾਈ ਸਕੂਲ ਹੈ, ਲੇਕਿਨ ਹੁਣ ਛੁੱਟੀਆਂ ਦੀ ਵਜ੍ਹਾ ਨਾਲ ਦਰਵਾਜ਼ਾ ਬੰਦ ਹੈ। ਔਰ ਰਸਤਾ ਵੀ ਪਾਣੀ, ਬਾਰਿਸ਼ੀ ਪਾਣੀ ਤੋਂ ਉਹਦੀ ਵਜ੍ਹਾ ਨਾਲ ਖ਼ਰਾਬ ਹੈ। ਅੱਛਾ, ਇਹ ਜੀ ਪਿੰਡ ਰਾਜੋਗੀ ਦੀਆਂ ਗਲੀਆਂ। ਇਹ ਵੀ ਦੇਖੋ ਨਾ, ਬਹੁਤ ਵੱਡਾ ਪਿੰਡ ਹੈਗਾ। ਇਹ ਲੋਕੀ ਧੜਾ ਧੜ ਨਵੇਂ ਘਰ ਬਣਾ ਰਹੇ ਨੇ। ਹਾਂਜੀ, ਇਹ ਤੇ ਸਾਰੇ ਪੁਰਾਣੇ ਘਰ ਹੁੰਦੇ ਸਨ ਤੇ ਇੱਥੇ ਹੁਣ ਨਵੇਂ ਬਣਦੇ ਜਾ ਰਹੇ ਨੇ। ਇਹ ਸਾਰਾ ਉਹੀ ਹੈ, ਤੰਗ ਗਲੀਆਂ ਜਿਹੜੀਆਂ ਕੱਚੀਆਂ ਹੁੰਦੀਆਂ ਸੀ ਕਿਸੇ ਦੌਰ 'ਚ। ਹੁਣ ਇਹ ਬਿਲਕੁਲ ਪੱਕਾ ਪਿੰਡ ਸਾਰਾ ਬਣ ਗਿਆ। ਤੇ ਲੋਕਾਂ ਕੋਠੀਆਂ ਵੀ ਬਣਾ ਲਈਆਂ ਨੇ ਤੇ ਪੱਕੇ ਮਕਾਨ। 47 ਵਾਲਾ ਰਾਜੋਗੀ ਟੋਟਲ ਚੇਂਜ ਹੋ ਗਿਆ। ਗਲੀਆਂ ਮਾਂ ਜੀ ਨੇ ਕਿਹਾ ਸੀ ਉਦੋਂ ਪੱਕੀਆਂ ਸਨ ਤੇ ਹਲੇ ਵੀ ਪੱਕੀਆਂ ਨੇ,
ਗਲੀਆਂ ਜਿਹੜੀਆਂ ਨੂੰ ਪੱਕੀਆਂ ਨੇ, ਲੇਕਿਨ ਬੜੇ ਬੜੇ ਵੱਡੇ ਮਕਾਨ ਹੁਣ ਲੋਕਾਂ ਬਣਾ ਲਏ ਨੇ। ਤੇ ਇਹ ਜਨਾਬ ਸਰਦਾਰ ਸਿੱਖ ਤੇ ਬੜੇ ਆਬਾਦ ਹੁੰਦੇ ਸਨ 47 ਤੋਂ ਪਹਿਲਾਂ। ਤੇ ਉਦੋਂ ਇੰਨਾ ਪਾਣੀ ਲੱਗਦਾ ਸੀ ਵਿੱਚ, ਨਾ ਕੋਈ ਖਾਣ ਨਾ ਪੀਣ, अपने कपड़े उत्ते तार। ले जी, पाबंदी के बाद यहाँ पर जो ट्राली रेत निकालती थी वो तो हो गई ख़त्म।